ਚੀਨ ਨੇ ਇੰਡੀਆ ਦੇ ਅਕਸਾਈ ਚਿੰਨ ਜਿਹਦੇ 'ਚ 38,000 ਸਕੁਅਰ ਕਿਲੋਮੀਟਰ ਦਾ ਬਹੁਤਾ ਏਰੀਆ ਅਕਸਾਈ ਚਿੰਨ 'ਚ ਹੈ, ਉਸ ਦੇ ਵਿੱਚ ਉਹਨਾਂ ਨੇ ਜਿਹੜਾ ਇੱਕ ਨਵੀਂ ਕਾਉਂਟੀ ਬਣਾਈ ਹੈ। ਚਾਈਨਾ has been making many moves over the past few years to buttress its claims over the territory of India. The latest one comes just 10 days after the special representatives of the two nations restarted the boundary negotiation which was stalled for almost 5 years. ਇਹ ਸਾਰੇ ਫੈਕਟਰਸ ਨੂੰ ਇਕਨੋਮਿਕਲ, ਜੀਓਗ੍ਰਾਫਿਕਲ ਔਰ ਇਹਨਾਂ ਨੇ ਸੁਪਰ ਪਾਵਰ ਜਾਂ ਵਿਸ਼ਵ ਗੁਰੂ ਤੇ ਵਿਸ਼ਵ ਮਿੱਤਰ ਤਾਂ ਕੀ ਬਣਨਾ ਸੀ, ਐਜ਼ ਏ ਰੀਜਨਲ ਪਾਵਰ ਵੀ ਵਿਦਨ ਸਾਊਥ ਏਸ਼ੀਆ ਟੋਟਲੀ ਆਈਸੋਲੇਟ ਹੋਇਆ। ਮਾਲਦੀਵਸ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਬਣਿਆ ਮੋਇਜ਼ੂ, ਜਿਹੜਾ ਪ੍ਰੋ ਚਾਈਨਾ ਹੈ, ਉਹਨੂੰ ਪਲਟਣ ਲਈ ਰਾਹ ਕਿੰਨਾ ਵੱਡਾ ਆਪਰੇਸ਼ਨ ਉੱਥੇ ਕਰ ਰਹੀ ਸੀ ਜਿਹੜਾ ਕਾਮਯਾਬ ਨਹੀਂ ਹੋਇਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਾਂਗੇ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਚੀਨ ਨੇ 1962 ਵਿੱਚ ਭਾਰਤ ਕੋਲੋਂ ਖੋਏ ਅਕਸਾਈ ਚਿੰਨ ਦੇ 38,000 ਕਿਲੋਮੀਟਰ ਏਰੀਏ ਵਿੱਚ ਇੱਕ ਨਵੀਂ ਕਾਉਂਟੀ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਇਹ ਭਾਰਤੀ ਹਾਕਮਾਂ ਦੇ ਮੂੰਹ ਤੇ ਇੱਕ ਹੋਰ ਕਰਾਰੀ ਚਪੇੜ ਹੈ। ਸੋ ਪਰ ਮੋਦੀ ਐਂਡ ਕੰਪਨੀ ਨੇ ਦੜ ਵੱਟ ਜ਼ਮਾਨਾ ਕੱਟ ਦਿਨ ਭਲੇ ਆਉਣਗੇ ਵਾਲੀ ਨੀਤੀ ਜਿਹੜੀ ਹੈ ਉਹ ਅਪਣਾਈ ਹੋਈ ਹੈ ਔਰ ਬਿਲਕੁਲ ਇਸ ਤੇ ਚੁੱਪੀ ਧਾਰੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਜਿਹੜੇ ਤਕਲੀਫ ਚੋਂ ਨਿਕਲ ਰਹੇ ਲੋਕ ਹੁੰਦੇ ਨੇ ਉਹ ਵੀ ਇਹੀ ਕਹਿੰਦੇ ਨੇ ਦੜ ਵੱਟ ਜ਼ਮਾਨਾ ਕੱਟ ਭਲੇ ਦਿਨ ਆਵਣਗੇ, ਕਿ ਵੀ ਇਹਨੂੰ ਚੁੱਪ ਚੁਪੀਤੇ ਲਗਾ ਦਈਏ। ਪਰ ਪ੍ਰੋਬਲਮ ਇਹ ਹੈ ਵੀ ਇੱਕ ਪਾਸੇ ਤੁਸੀਂ ਬੜਕ ਮਾਰ ਰਹੇ ਹੋ ਸ਼ੇਰ ਵਾਂਗ, ਤੇ ਫਿਰ ਦੂਜੇ ਪਾਸੇ ਹੱਥ ਜੋੜ ਕੇ ਗਾਂ ਦੇ ਜਾਏ ਜਾਂ ਗਊ ਦੇ ਜਾਏ ਬਣ ਕੇ ਖਲੋ ਜਾਓ। ਇਹ ਬਿਹੇਵੀਅਰ ਬਹੁਤਿਆਂ ਨੂੰ ਜਿਹੜਾ ਹੈ ਉਹ ਸਮਝ ਨਹੀਂ ਆਉਂਦਾ, ਜਾਂ ਬਹੁਤੇ ਸਮਝਦੇ ਨੇ ਕਿ ਭਾਈ ਇਸ ਤੋਂ ਵੱਡਾ ਦੰਭੀਪੁਣਾ ਜਾਂ ਹਿਪੋਕਰੇਸੀ ਕੋਈ ਨਹੀਂ ਹੋ ਸਕਦੀ। ਤੁਸੀਂ 38,000 ਸਕੁਅਰ ਕਿਲੋਮੀਟਰ ਟੈਰੀਟਰੀ ਦੀ ਗੱਲ ਕੀਤੀ ਅਕਸਾਈ ਚਿੰਨ ਦੀ, ਕਿਉਂਕਿ ਹੁਣ ਤੱਕ ਜਿੰਨੇ ਬੀਜੇਪੀ ਦੇ ਇਸ ਤੋਂ ਪਹਿਲਾਂ ਜਿਹੜੀ ਇਹਦਾ ਅਵਤਾਰ ਸੀ ਭਾਰਤੀ ਜਨਸੰਘ, ਉਹਦੇ ਲੀਡਰ ਪਾਰਲੀਮੈਂਟ 'ਚ ਖਲੋ ਕੇ ਅਦਰਵਾਈਜ਼ ਨਹਿਰੂ ਨੂੰ ਹਮੇਸ਼ਾ ਠਿੱਠ ਕਰਦੇ ਸੀ ਕਿ ਜੀ ਨਹਿਰੂ ਜੀ ਦੀ ਬਦੌਲਤ 38,000 ਸਕੁਅਰ ਕਿਲੋਮੀਟਰ ਜਿਹੜਾ ਸਾਡਾ ਇਲਾਕਾ ਅਕਸਾਈ ਚਿੰਨ ਦਾ ਉਹ ਚੀਨ ਨੇ ਖੋਇਆ। ਔਰ ਭਾਰਤੀ ਪਾਰਲੀਮੈਂਟ ਦੇ ਵਿੱਚ ਰਿਪੀਟਡ ਰੈਜ਼ੋਲੂਸ਼ਨ ਨੇ, ਇਕੱਲੇ ਹੀ ਨਹੀਂ ਕਿ ਉਸ ਪੀਰੀਅਡ 'ਚ ਜਦੋਂ ਇਹ ਇਲਾਕਾ ਖੋਇਆ ਗਿਆ ਸੀ 1962 ਦੀ ਜੰਗ ਵੇਲੇ, ਜਿੱਦਣ 5 ਅਗਸਤ 2019 ਨੂੰ ਕਸ਼ਮੀਰ ਦਾ ਆਰਟੀਕਲ 370 ਖ਼ਤਮ ਕੀਤਾ ਗਿਆ, 35A ਖ਼ਤਮ ਕੀਤਾ ਗਿਆ, ਅਮਿਤ ਸ਼ਾਹ ਦੀ ਤਕਰੀਰ ਉਹਦੇ 'ਚੋਂ ਇਹ ਕਹਿ ਰਿਹਾ ਕਿ ਹੁਣ ਇਹ ਅਸੀਂ ਕਰ ਦਿੱਤਾ ਹੈ, ਹੁਣ ਅਸੀਂ ਜਿਹੜਾ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਔਰ ਗਿਲਗਿਤ ਬਾਲਸਤਾਨ ਹੈ ਉਸ 'ਤੇ ਵੀ ਕਬਜ਼ਾ ਕਰਨਾ ਹੈ, ਔਰ ਅਸੀਂ ਅਕਸਾਈ ਚਿੰਨ ਦਾ ਇਲਾਕਾ ਜਿਹੜਾ ਹੈ ਉਹਨੂੰ ਵੀ ਵਾਪਸ ਫਤਹ ਕਰਨਾ। ਹਾਲਾਂਕਿ ਇਹ ਵੱਖਰੀ ਕਹਾਣੀ ਹੈ ਕਿ ਵੀ ਚੀਨ ਨੂੰ ਇਹ ਮੈਸੇਜ ਚੰਗੀ ਤਰ੍ਹਾਂ ਮਿਲ ਗਿਆ ਵੀ ਅੱਛਾ ਅਜੇ ਵੀ ਜਿਹੜਾ ਤੁਸੀਂ ਇਸ ਕਿਸਮ ਦਾ ਜ਼ਹਿਰ ਘੋਲਦੇ ਹੋ, ਔਰ ਇਹ ਉਹ ਅਗਸਤ 2019 ਦੇ ਵਿੱਚ ਜਵਾਬ ਦਿੰਦਾ ਹੈ ਜਿਹੜਾ ਅਮਿਤ ਸ਼ਾਹ ਬਿਆਨਬਾਜ਼ੀ ਕਰਦਾ, ਔਰ ਅਸੀਂ ਜੂਨ 2020 ਤੱਕ ਪਹੁੰਚਦੇ ਹਾਂ, ਦੇਖਦੇ ਹਾਂ ਕਿ ਗਲਵਾਨ ਵੈਲੀ ਦੇ ਵਿੱਚ 20-21 ਭਾਰਤੀ ਸੋਲਜਰ ਮਾਰੇ ਜਾਂਦੇ ਨੇ। ਔਰ ਫਿਰ ਜੇ ਇਹਨਾਂ ਦੇ ਹੀ ਆਈਡੀਆਲੋਗ RSS ਤੇ ਸੁਬਰਾਮਨੀਅਮ ਸਵਾਮੀ ਦੀ ਸਟੇਟਮੈਂਟ ਨੂੰ ਦੇਖੀਏ ਤੇ ਇਹਨਾਂ 3-4 ਸਾਲਾਂ ਦੇ ਵਿੱਚ 4,000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ, ਇਹ 38,000 ਦੇ ਵਿੱਚ ਐਡ ਕਰ ਦਿਓ, ਉਹ ਚੀਨ ਨੇ ਦੱਬ ਲਿਆ। ਔਰ ਉਸ ਤੋਂ ਪਹਿਲਾਂ 2017 'ਚ ਜਦੋਂ ਇੰਡੀਆ ਨੇ ਚਕਚਕਾ ਕੇ ਭੂਟਾਨ ਦੇ ਬਾਰਡਰ ਦੇ ਉੱਤੇ ਚੀਨ ਦੇ ਖਾਲਾ, ਭੂਟਾਨ ਦਾ ਬਾਰਡਰ ਲੱਗਦਾ ਚੀਨ ਨਾਲ ਡੋਕਲਾਮ 'ਚ, ਇੰਡੀਆ ਦਾ ਨਹੀਂ ਲੱਗਦਾ, ਪਰ ਜੋ ਇਹਨਾਂ ਨੇ ਹਰਕਤ ਕੀਤੀ ਮੁੜ ਕੇ ਕਦੇ ਇਹਨਾਂ ਦੇ ਮੂੰਹ ਡੋਕਲਾਮ ਦਾ ਨਾਂ ਨਹੀਂ ਨਿਕਲਿਆ, ਕਿਉਂਕਿ ਉਸ ਥਾਂ ਦੇ ਉੱਤੇ ਹੁਣ ਚੀਨ ਨੇ ਨਾ ਸਿਰਫ ਉਹ ਜਿਹੜਾ ਕਬਜ਼ਾ ਕੀਤਾ ਸੀ ਉਹਨੂੰ ਹੀ ਬਰਕਰਾਰ ਰੱਖਿਆ, ਉੱਥੇ ਪੱਕੀਆਂ ਛਾਉਣੀਆਂ ਵੀ ਪਾ ਲਈਆਂ। ਇੱਧਰ ਵੀ ਜਿਹੜਾ ਉਹਨਾਂ ਨੇ 4,000 ਸਕੁਅਰ ਕਿਲੋਮੀਟਰ ਪੱਕੀਆਂ ਐਨਕੈਂਪਮੈਂਟਸ ਨੇ, ਔਰ ਈਵਨ ਇਸ ਕਦਰ ਇਹ ਖੌਫਜ਼ਦਾ ਨੇ ਚੀਨ ਤੋਂ ਕਿ ਪਿਛਲੇ ਦਿਨਾਂ 'ਚ S ਜੈਸ਼ੰਕਰ ਔਰ ਮੋਦੀ ਔਰ ਦੂਜੇ ਉਹ ਵੀ, ਔਰ ਹੁਣ ਅਜੀਤ ਡੋਵਲ ਅਜੇ ਹਫ਼ਤਾ ਪਹਿਲਾਂ 10 ਦਿਨ ਹੋਏ ਨੇ ਚੀਨ ਦੇ ਵਿੱਚ, ਇੱਕ ਹਫ਼ਤਾ ਗੁਜ਼ਾਰ ਕੇ ਆਇਆ ਕਿ ਜੀ ਡੀ ਐਸਕੇਲੇਸ਼ਨ ਹੋ ਗਈ ਹੁਣ ਸਾਰਾ। ਹਾਲਾਂ ਹਕੀਕਤ ਇਹ ਹੈ
ਕਿ ਈਵਨ ਪਾਰਲੀਮੈਂਟ ਦੇ ਵਿੱਚ ਵੀ ਐਸ ਜੈ ਸ਼ੰਕਰ ਤੋਂ ਕੋਈ ਸਵਾਲ ਨਹੀਂ ਪੁੱਛਣ ਦਿੱਤਾ ਗਿਆ, ਕਿਉਂਕਿ ਇਹਨਾਂ ਨੇ ਉਹ ਤਾਂ ਸਰੈਂਡਰ ਕੀਤੀ ਹੈ ਟੈਰੀਟਰੀ, ਔਰ ਇਹ ਵੀ ਕਿਹਾ ਕਿ ਜੀ ਜਿਹੜੇ ਪੈਟਰੋਲ ਪੁਆਇੰਟ ਸੀ ਜਿੱਥੇ ਉਹ ਉੱਥੇ ਹੀ ਰਹਿਣਗੇ। ਇਹਦਾ ਮਤਲਬ ਹੈ ਵੀ ਚਾਈਨਾ ਨੇ 1 ਇੰਚ ਵੀ ਇਹਨਾਂ ਨੂੰ ਜਿਹੜੀ ਹੈ ਜ਼ਮੀਨ ਨਹੀਂ ਛੱਡੀ ਹੈ। ਹੁਣ ਜਿਹੜੀ ਖਬਰ ਅੱਜ ਅਸੀਂ ਡਿਸਕਸ ਕਰ ਰਹੇ ਹਾਂ, ਆਲਰੇਡੀ ਅਜੇ 10 ਦਿਨ ਨਹੀਂ ਵਾਪਰੇ ਜਦੋਂ ਕਿ ਇਹਨਾਂ ਨੇ ਅਗੇਨ ਕਿਹਾ ਕਿ ਜੀ ਠੀਕ ਹੈ ਇਸ ਵੇਲੇ ਹੁਣ ਕਾਫੀ ਸਾਡੇ ਸੁਧਾਰ ਅਸੀਂ ਬਾਈਲੈਟਰਲ ਰਿਲੇਸ਼ਨ ਚਾਈਨਾ ਨਾਲ ਡਿਵੈਲਪ ਕਰ ਰਹੇ ਹਾਂ ਐਂਡ ਵੀ ਆਰ ਵੈਰੀ ਕੋਜ਼ੀ ਵਿਦ ਈਚ ਅਦਰ। ਔਰ ਦੂਸਰਾ ਤੀਸਰਾ, ਔਰ ਇਹ ਡੈਕਨ ਹੈਰਲਡ ਦੀ ਨਿਊਜ਼ ਹੈ, ਬਾਕੀ ਵੀ ਸਾਰਿਆਂ ਨੇ ਕੈਰੀ ਕੀਤੀ ਹੈ। ਚਾਈਨਾ ਮੇਕਸ ਅਨਦਰ ਮੂਵ ਟੂ ਐਸਰਟ ਟੈਰੀਟੋਰੀਅਲ ਕਲੇਮ, creates new county with large parts of India's excise chain। ਕਿ ਵੀ ਚੀਨ ਨੇ ਇੱਕ ਅਗਲਾ ਹੋਰ ਮੂਵ ਚਲਾ ਕੇ ਆਪਣੇ ਟੈਰੀਟੋਰੀਅਲ ਜਿਹੜਾ ਇਲਾਕਾਈ ਕਲੇਮ ਨੂੰ ਮਜ਼ਬੂਤ ਕੀਤਾ ਹੈ ਕਿ ਜਿਹੜਾ ਇੰਡੀਆ ਦੇ ਐਕਸਾਈਜ਼ ਚੇਨ ਜਿਹਦੇ 'ਚ 38,000 ਸਕੁਅਰ ਕਿਲੋਮੀਟਰ ਦਾ ਬਹੁਤਾ ਏਰੀਆ ਐਕਸਾਈਜ਼ ਚੇਨ 'ਚ ਹੈ, ਉਸ ਦੇ ਵਿੱਚ ਉਹਨਾਂ ਨੇ ਜਿਹੜਾ ਇੱਕ ਨਵੀਂ ਕਾਉਂਟੀ ਬਣਾਈ ਹੈ। ਔਰ ਉਹਨੇ ਕਿਹਾ ਵਾਈਲ ਚਾਈਨਾ has been making many moves over the past few years to buttress its claims over the territory of India, the latest one comes just 10 days after the special representatives of the two nations restarted the boundary negotiation which was stalled for almost 5 years। कि almost 2020 तो ही रुकी हुई सी, दिसंबर आ गया इसलिए उन्हें 5 years किया, 4 साल ने, 4.5 साल। उन्हें कहा जो 10 दिन पहला ਇਹ ਗੱਲਬਾਤ ਹੋਈ, ਡੋਵਲ ਬੈਠਾ ਔਰ ਉਹਨਾਂ ਨੇ ਚਾਈਨਾ ਨੇ ਆਪਣਾ ਨੈਕਸਟ ਮੂਵ ਕੀਤਾ ਔਰ ਫਿਰ ਉਹਦਾ ਪੂਰਾ ਐਕਸਾਈਜ਼ ਚੇਨ ਦਾ ਮੈਪ ਦੇ ਕੇ ਕਿ ਜਿਹੜਾ ਚਾਈਨਾ ਨੇ ਆਕੂਪਾਈ ਕੀਤਾ ਉਹਦੇ ਥੱਲੇ ਕੈਪਸ਼ਨ ਹੈ ਚਾਈਨਾਜ਼ ਨਿਊਲੀ ਕ੍ਰੀਏਟਿਡ ਹੀਆਨ ਕਾਉਂਟੀ encompasses a large part of 38,000 square kilometer of areas that India accuses China of illegally occupying in excise chain। ਕਿ ਵੀ ਇੰਡੀਆ ਜਿਹੜਾ ਕਹਿੰਦਾ ਕਿ ਜੀ ਸਾਡਾ 38,000 ਸਕੁਅਰ ਕਿਲੋਮੀਟਰ ਏਰੀਆ ਇਲੀਗਲੀ ਉਹਨਾਂ ਨੇ ਲਿਆ ਔਰ ਇਹ ਸਾਰੇ ਦੇ ਉੱਤੇ ਖਬਰ ਇਹਦੇ ਦੁਆਲੇ ਹੀ ਘੁੰਮਦੀ ਹੈ ਕਿ ਭਾਈ ਉਹਦਾ ਉਹਨਾਂ ਨੇ ਕਾਉਂਟੀ, ਕਿਉਂਕਿ ਜ਼ਿਲ੍ਹੇ ਨੂੰ ਕਾਉਂਟੀ ਕਹਿੰਦੇ ਨੇ, ਉਹਦਾ ਕੀ ਨਾਂ ਰੱਖਿਆ ਔਰ ਇਹ ਕਾਉਂਟੀਆਂ ਉਹਨਾਂ ਨੇ 2 ਬਣਾਈਆਂ ਨੇ ਸੈਪਰੇਟ, ਪਰ ਇੱਕ ਦੇ ਵਿੱਚ ਮੋਸਟ ਏਰੀਆ ਐਕਸਾਈਜ਼ ਚੰਦ ਹੈ ਔਰ ਉਹ ਦੋਨੋਂ ਜਿਹੜੀਆਂ ਨੇ ਹੁੰਗਿਲਿਓ ਐਂਡ ਸਿੰਗੁਡਲਾ ਟਾਊਨਸ਼ਿਪਸ ਹੈਵ ਬਿਨ ਡਿਕਲੇਅਰਡ ਐਜ਼ ਦਾ ਕਾਉਂਟੀ ਸੀਟਸ, ਐਡਮਿਨਿਸਟ੍ਰੇਟਿਵ ਹੈੱਡਕੁਆਰਟਰ ਨੇ ਹੈਕੋਂਗ ਦੇ। ਔਰ ਇਹ ਸਾਰੇ ਦੇ ਵਿੱਚ 38,000 ਸਕੁਅਰ ਕਿਲੋਮੀਟਰ ਦਾ ਫੇਰ ਜ਼ਿਕਰ ਹੈ। ਉਹਨਾਂ ਨੇ ਕਿਹਾ ਜੀ ਅਜੇ ਤਾਂ ਸਪੈਸ਼ਲ ਰਿਪਰੈਜ਼ੈਂਟੇਟਿਵ ਨਿਊ ਦਿੱਲੀ ਦਾ ਔਰ ਬੀਜਿੰਗ ਦੇ ਵਿੱਚ ਇੰਡੀਆਜ਼ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਅਤੇ ਚਾਈਨੀਜ਼ ਫੋਰਨ ਮਿਨਿਸਟਰ ਵਾਂਗ ਯੀ ਉਹ ਜਿਹੜੇ ਨੇ ਮਿਲੇ 18 ਦਸੰਬਰ ਨੂੰ ਕੈਪੀਟਲ ਦੇ ਵਿੱਚ। 23ਵਾਂ ਰਾਊਂਡ ਉਹਨਾਂ ਨੇ ਬਾਉਂਡਰੀ ਨੈਗੋਸ਼ੀਏਸ਼ਨ ਦਾ ਕੀਤਾ ਕਿ ਜੇ ਅਸੀਂ ਰੀਸਟਾਰਟ ਕਰ ਰਹੇ ਹਾਂ ਉਸ ਨੈਗੋਸ਼ੀਏਸ਼ਨ ਨੂੰ ਜਿਹੜੀ ਲਗਭਗ 5 ਸਾਲ ਤੋਂ ਬੰਦ ਹੈ। ਲੇਕਿਨ ਇਸ ਸਾਰੇ ਦੇ ਨਾਲ ਦੀ ਨਾਲ ਇਹ ਜਿਹੜੀ ਵੱਡੀ ਤਬਦੀਲੀ ਹੈ ਕਿ ਵੀ ਕੰਸਟਰਕਸ਼ਨ ਆਫ ਨਿਊ ਸੈਟਲਮੈਂਟਸ ਅਲੋਂਗ ਦਾ ਡਿਸਪਿਊਟਡ ਬਾਉਂਡਰੀ ਐਨੈਕਟਮੈਂਟ ਔਰ ਇਹ ਪਬਲੀਕੇਸ਼ਨ ਆਫ ਨਿਊ ਮੈਪਸ, ਇਹ ਸਾਰੇ ਕਲੇਮ ਚੀਨ ਦਾ ਕਲੇਮ ਅਰੁਣਾਚਲ ਪ੍ਰਦੇਸ਼ 'ਤੇ ਵੀ ਮੈਂਡਰਿਨ ਚਾਈਨੀਜ਼ ਅਤੇ ਤਿਬਤਨ ਲੈਂਗੁਏਜਸ ਨੂੰ ਵੀ ਉਹਨਾਂ ਨੇ ਪਨਪਨ ਨਹੀਂ ਦੇਣਾ ਔਰ ਇਹ ਸਾਰੇ ਨੂੰ ਕਹਿ ਕੇ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਆਰਟੀਕਲ 5 ਸੀ 2005 ਦਾ ਐਗਰੀਮੈਂਟ ਉਹ ਤਾਂ ਚਾਈਨਾ ਫਲਾਊਟ ਕਰ ਹੀ ਰਿਹਾ ਸੀ। ਹੁਣ ਵਿਦਿਨ 10 ਡੇਜ਼ ਇਸ ਸਾਰੇ ਦੇ ਚੀਨ ਨੇ ਜਿਹੜਾ ਇਹ ਦੱਸ ਦਿੱਤਾ ਹੈ ਕਿ ਵੀ ਉਹ ਭਾਰਤ ਦੀ ਕਿੰਨੀ ਕੁ ਪਰਵਾਹ ਕਰਦਾ ਹੈ, ਪਰ ਭਾਰਤ ਨੇ ਜਿਵੇਂ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ। ਔਰ ਗੱਲ ਇਕੱਲੀ ਇਹ ਨਹੀਂ ਹੈ, ਜਦੋਂ ਅਸੀਂ ਸਿਸਟਮ ਦੀ ਗੱਲ ਕਰਦੇ ਹਾਂ ਅਮਰੀਕਾ 'ਚ ਵੀ ਕੈਪੀਟਲ ਸੁਸਾਇਟੀ ਹੈ, ਭਾਰਤ ਕਿਵੇਂ ਡਿਸਇੰਟੈਗ੍ਰੇਸ਼ਨ ਵੱਲ ਵੱਧ ਰਿਹਾ ਹੈ, ਟੁੱਟਣ ਵੱਲ ਵੱਧ ਰਿਹਾ ਹੈ। ਔਰ ਇਨਫੈਕਟ ਇੰਡੀਆ ਦੀ ਵੈਲਥ ਕੀ ਹੈ, ਮੇਰੇ ਸਾਹਮਣੇ ਇੱਕ ਫਾਊਂਡਰ ਚੇਅਰਮੈਨ ਨੇ ਕੋਈ ਅਨਿਲ ਸਵਰੂਪ ਕਿਸੇ ਫਾਊਂਡੇਸ਼ਨ ਦੇ, ਉਹਨਾਂ ਨੇ ਇੰਡੀਆ ਦੀ ਇਕੋਨਮੀ ਦੀ ਗੱਲ, ਕਿਉਂਕਿ ਬਹੁਤ ਵਾਰ ਜਿਹੜਾ ਇੱਕ ਝੂਠਾ ਪ੍ਰਚਾਰ ਕਰਕੇ ਜੀ ਹੁਣ ਅਸੀਂ ਤੀਸਰੀ ਵੱਡੀ ਚੌਥੀ ਵੱਡੀ ਇਕੋਨਮੀ ਹੈ ਦੁਨੀਆ ਦੀ, ਫਿਰ ਤੀਸਰੀ ਬਣ ਜਾਵਾਂਗੇ, ਫਿਰ ਉਹਨੇ ਇਹ ਹਕੀਕਤ ਬਿਆਨੀ ਹੈ। ਉਹਨੇ ਕਿਹਾ ਵੀ ਇੰਡੀਆ ਦੀ ਜਿਹੜੀ GDP ਹੈ 2024 'ਚ 4 ਟ੍ਰਿਲੀਅਨ ਦੇ ਨੇੜੇ ਤੇੜੇ ਹੈ, 330 ਲੱਖ ਕਰੋੜ, 1.4 ਬਿਲੀਅਨ ਲੋਕਾਂ ਦੀ ਇਹ ਜੇ ਇਹਨੂੰ ਦੇਖਿਆ ਜਾਏ ਕਿ ਇੰਨੀ ਉਹਨਾਂ ਦੀ ਇਕੋਨਮੀ ਹੈ ਅਤੇ ਸਾਲਾਨਾ ਇਨਕਮ ਐਵਰੇਜ ਇੰਡੀਅਨ ਦੀ $2800 ਬਣਦੀ ਹੈ। ਪਰ ਉਹਨਾਂ ਨੇ ਕਿਹਾ ਵੀ ਇਹ ਫਿਗਰ ਬੜੀ ਮਿਸਲੀਡਿੰਗ ਹੈ। ਹੁਣ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਇੰਨੀ ਇਕੋਨਮੀ ਹੈ ਉਹਦੇ 'ਚ ਦੇਖੋ ਪੈਸੇ ਕਿਹਦੇ ਕੋਲ ਕਿੰਨੇ ਨੇ। ਅੰਬਾਨੀ ਅਤੇ ਅਡਾਨੀ ਉਹਨਾਂ ਦੀ ਕੰਬਾਈਨਡ ਵੈਲਥ $200 ਬਿਲੀਅਨ ਹੈ,
ਵੀ ਸਾਰੇ ਚੋਂ $200 ਬਿਲੀਅਨ ਇਕੱਲੇ ਅੰਬਾਨੀ ਅਡਾਨੀ ਕੋਲ ਨੇ। ਜਿਹੜੇ 10 ਭਾਰਤ ਦੇ ਸਭ ਤੋਂ ਅਮੀਰ ਲੋਕ ਨੇ ਉਹਨਾਂ ਦੇ ਕੋਲ $420 ਬਿਲੀਅਨ ਨੇ, ਔਰ ਜਿਹੜੇ ਟੌਪ 200 ਭਾਰਤ ਦੇ ਬੰਦੇ ਨੇ ਉਹਨਾਂ ਕੋਲ $1 ਟ੍ਰਿਲੀਅਨ ਹੈ। ਤੇ ਜਿਹੜੀ 1% ਪਾਪੂਲੇਸ਼ਨ ਹੈ ਇੰਡੀਆ ਦੀ ਉਹਨਾਂ ਦੇ ਕੋਲ 1.6 ਟ੍ਰਿਲੀਅਨ ਹੈ। ਤੇ 5% ਟੌਪ ਪਾਪੂਲੇਸ਼ਨ ਦੇ ਕੋਲ $2.5 ਟ੍ਰਿਲੀਅਨ ਹੈ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਆਮ ਲੋਕਾਂ ਦੇ ਪੱਲੇ ਕੀ ਹੈ। ਜੀ To put this in perspective, excluding Ambani and Adani, India's per capita wealth drops to $2,700 ਕਿਉਂ ਪਹਿਲਾਂ ਹੀ ਉਹਨਾਂ ਨੂੰ ਬਾਹਰ ਕੱਢ ਦਿਓ ਉਹਦੇ ਤੇ ਡਿੱਗ ਪੈਂਦੀ ਹੈ। ਹੁਣ ਜੇ ਤੁਸੀਂ 10 ਇੰਡੀਵਿਜੂਅਲ ਐਕਸਕਲੂਡ ਕਰ ਦਿਓ ਤੇ ਫਿਰ $2,500 ਤੇ ਆ ਜਾਂਦੀ ਹੈ। ਟੌਪ 200 ਐਕਸਕਲੂਡ ਕਰ ਦਿਓ ਤੇ 2150 ਤੇ ਆ ਜਾਂਦੀ ਹੈ। 1% ਨੂੰ ਐਕਸਕਲੂਡ ਕਰ ਦਿਓ ਤੇ 1730 ਤੇ ਆ ਜਾਂਦੀ ਹੈ। ਜੇ 5% ਟੌਪ ਜਿਨ੍ਹਾਂ ਦੇ ਕੋਲ $2.5 ਟ੍ਰਿਲੀਅਨ ਹੈ ਉਹਨਾਂ ਨੂੰ ਐਕਸਕਲੂਡ ਕਰ ਦਿਓ ਤੇ ਇਹ 1130 ਦੇ ਉੱਤੇ ਆ ਜਾਂਦੇ। ਹਕੀਕਤ ਇਹ ਹੈ ਕਿ ਐਵਰੇਜ ਭਾਰਤੀ ਦੀ ਸਾਲਾਨਾ ਇਨਕਮ $1130 ਹੈ। ਔਰ ਇਹ ਜਿਹੜੀ ਹੈ ਇਹਨੇ ਮਿਸਟਰ ਅਨਿਲ ਸਵਰੂਪ ਨੇ ਕਿਹਾ ਦਿਸ ਫਿਗਰ ਇਜ਼ ਬਿਲੋ ਦਾ ਪਰ ਕੈਪੀਟਾ ਇਨਕਮ ਆਫ ਮੋਸਟ ਸਬ ਸਹਾਰਨ ਅਫਰੀਕਨ ਕੰਟਰੀਜ਼, ਕਿ ਉਹ ਜਿਹੜੀ ਸਬ ਸਹਾਰਾ ਡੈਜ਼ਰਟ ਦੇ ਰਹਿਣ ਵਾਲੇ ਅਫਰੀਕਨ ਮੁਲਕ ਨੇ ਉਹਨਾਂ ਨਾਲੋਂ ਵੀ ਇਹ ਘੱਟ ਆਮਦਨ ਹੈ। ਸੋ ਇਹ ਇਹਨਾਂ ਦੀ ਇਕੋਨਮੀ ਦਾ ਹਾਲ ਹੈ। ਬਾਉਂਡਰੀਜ਼ ਦਾ ਹਾਲ ਅਸੀਂ ਦੇਖ ਲਿਆ। ਗੁਆਂਢੀ ਮੁਲਕਾਂ ਨਾਲ ਕੀ ਬੰਗਲਾਦੇਸ਼ ਹੱਥੋਂ ਨਿਕਲ ਗਿਆ। ਅੱਜ ਵਾਸ਼ਿੰਗਟਨ ਪੋਸਟ ਦੇ ਵਿੱਚ ਬੜੀ ਐਲੈਬੋਰੇਟ ਸਟੋਰੀ ਹੈ ਕਿ ਕਿਵੇਂ ਜਿਹੜਾ ਮਾਲਦੀਵਸ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਬਣਿਆ ਮੋਇਜ਼ੂ, ਜਿਹੜਾ ਪ੍ਰੋ ਚਾਈਨਾ ਹੈ, ਉਹਨੂੰ ਪਲਟਣ ਲਈ ਰਾਹ ਕਿੰਨਾ ਵੱਡਾ ਆਪਰੇਸ਼ਨ ਉੱਥੇ ਕਰ ਰਹੀ ਸੀ ਜਿਹੜਾ ਕਾਮਯਾਬ ਨਹੀਂ ਹੋਇਆ। ਪਾਰਲੀਮੈਂਟੇਰੀਅਨ ਖਰੀਦੋ, ਫਲਾਣਾ ਖਰੀਦੋ, ਬੜਾ ਲੰਬੀ ਚੌੜੀ ਸਟੋਰੀ ਹੈ। ਮੇਰੇ ਕੋਲ ਵਕਤ ਨਹੀਂ ਹੈ, ਨਹੀਂ ਤਾਂ ਮੈਂ ਵੀ ਉਹਨੂੰ ਵੀ ਡਿਸਕਸ਼ਨ ਲਈ ਕੱਢਿਆ ਸੀ। ਸੋ ਇਹਨਾਂ ਹਾਲਾਤਾਂ 'ਚ ਜਿਵੇਂ ਇੱਕ ਟਰਮ ਹੈ ਫਰੇਇੰਗ, ਕਿ ਟੁੱਟ ਰਿਹਾ ਮੁਲਕ, ਜਿਹੜਾ ਟੁੱਟਣ ਵੱਲ ਜਾ ਰਿਹਾ ਹੈ। ਔਰ ਇਹ ਸਾਰੇ ਜਿੰਨੇ ਕੁ ਵੀ ਜੇ ਤੁਸੀਂ ਇਹ ਸਾਰੇ ਫੈਕਟਰਸ ਨੂੰ ਇਕਨੋਮਿਕਲ, ਜੀਓਗ੍ਰਾਫੀਕਲ, ਔਰ ਇਹਨਾਂ ਨੇ ਸੁਪਰ ਪਾਵਰ ਜਾਂ ਵਿਸ਼ਵ ਗੁਰੂ ਤੇ ਵਿਸ਼ਵ ਮਿੱਤਰ ਤਾਂ ਕੀ ਬਣਨਾ ਸੀ, ਐਜ਼ ਏ ਰੀਜਨਲ ਪਾਵਰ ਵੀ ਵਿਦਨ ਸਾਊਥ ਏਸ਼ੀਆ ਟੋਟਲੀ ਆਈਸੋਲੇਟ ਹੋਇਆ। ਔਰ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ 2024 ਦਾ ਵਰ੍ਹਾ ਹੈ ਇਸ ਨੇ ਇਹਨਾਂ ਦਾ ਬਿਲਕੁਲ ਥੱਲਾ ਲਾਇਆ। ਔਰ 2025 ਤੇ ਐਂਡ ਤੱਕ ਪਹੁੰਚਦੇ ਆ ਅਗੇਨ ਜਿਸ ਪਾਸੇ ਜਾ ਰਹੇ ਇਹ ਹੁਣ ਜਿਹੜਾ ਉਹ ਢਲਾਨ ਹੀ ਢਲਾਨ ਹੈ, ਇਹਨਾਂ ਦਾ ਜਵਾਲ ਹੀ ਜਵਾਲ ਹੈ। ਔਰ ਅਲਟੀਮੇਟਲੀ ਇਹਨਾਂ ਦਾ ਹਸ਼ਰ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਵਾਲਾ ਹੋਣ ਜਾ ਰਿਹਾ ਹੈ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।